अस्सलाम वालेकुम, सत श्री अकाल। पंजाबी लहर की टीम जिथे ऑल ओवर द पंजाब या ऑल ओवर द वर्ल्ड भी असी जे कहिए तो असी काफ़ी मुल्कों भी जा सके हैं। तो ये लहिंदे तो चढ़ते पंजाब पंजाबी तो पंजाबीयत वास्ते थोड़ा बहुत कम करीदा तो लहिंदे चढ़ते पंजाब विचकार मुहब्बतां नूं वधाउण लई निक्कियां निक्कियां कोशिशां करते रहीदा। मैं अज जिथे असीं पहुँचे हाँ, मैं गल अपनी करन तो पहलों एक छोटा जिहा मेरे रेंज शेर आ रहा सी वो रखा। और लिखदा शायर लिखदा, आदतें नस्लों का पता देती हैं, आदतें नस्लों का पता देती हैं, माथे पर किसी के कुछ लिखा नहीं होता। शायर कहना कि मत्थे ते किसी ते कुछ नहीं लिखा होंदा, उहदियां आदतां तो उहदी नस्ल का पता लगदा भी उहदी नस्ल की है, उहदी नस्ल उहदा बैकग्राउंड की है। असी इस पिंड जिहड़ा 66 GB है, इस पिंड दे विच थोड़े दिन पहले आए सां ते एक बाबा जी का इंटरव्यू किया जिहड़े मुकंदपुर जलंधर तो उठ के इस पिंड दे विच आए सन। तो वो बाबा जी का इंटरव्यू करदे बाबा जी ने कहा कि मैं जो पार्टीशन हुई उस तो एक दिन पहले ढगे किसी नूं बौलद अपने जिहड़े ना वेचे सी। किरपा सिंह जिहड़ा मुकंदपुर जलंधर दे विच रहिंदा उहनूं वेचे सन। तो वो मेरा 1100 रुपया सी ते 1100 रुपया मेरा नहीं वापस आया, उदों मैनूं मिल नहीं सकिया। वो ढगे लै गया सी, सानू नहीं मिले, मुड़ के सानू मिले। किन्ने लए सी ढगे तुहाडे कोल? ढगे किरपा सिंह दा जवाई हुंदा सी। की नाम ਉਹਦਾ ਜਵਾਈ ਦਾ? जवाई का जान मैनूं तां नाम भुल गया। ते वो किरपा सिंह दे पुत्त ने शिकारा ते प्यारा। किन्ने पैसे सी? वो पैसे कोई यही सी 1000-1100। ਅੱਛਾ ਉਦੋਂ ਦਾ 1000-1100। आहो देखिया ਕਦੋਂ जी ਵੇਚੇ ਸੀ? ਮੈਂ ਕਿੰਨੇ ਦਿਨ ਪਹਿਲਾਂ ਵੇਚੇ ਸੀ? बेचे रौलियां च। ਰੌਲਿਆਂ 'ਚ ਹੀ ਵੇਚੇ। आहो 1000-1100 ਦੇ ਵੇਚੇ ਸੀ। हाँ। ਲਓ ਜੀ, ਕਿਰਪਾ ਸਿੰਘ ਦਾ ਜਵਾਈ ਨੇ ਬਾਬਾ ਜੀ ਆਂਦੇ ਵੀ ਢੱਗੇ ਲਏ ਸੀ ਤੇ 1000-1100 ਸੀ ਉਦੋਂ ਦਾ। ਤੇ ਉਹ ਇੱਕ ਕਿਸੇ ਹੋਰ ਬੰਦੇ ਨੇ ਪੈਸੇ ਲੈਣੇ ਸੀ ਤੇ ਉਹ ਮਗਰੋਂ ਆ ਕੇ ਇੱਥੇ ਦੇ ਕੇ ਗਿਆ ਵਾ ਬਾਬਾ ਦਾ, ਲੇਕਿਨ ਕਿਰਪਾ ਸਿੰਘ ਦਾ ਜਵਾਈ ਨਹੀਂ ਦੇ ਗਿਆ ਤੇ ਉਹ ਪੈਸੇ ਵੀ ਭਾਈ ਬਾਬੇ ਨੂੰ ਮੋੜੇ। पैसे रोके साडे किरपा सिंह दे जवाई ने। ਉਦੋਂ ਹਾਲਾਤ ਇਵੇਂ ਦੇ ਬਣ ਗਏ ਹੋਣਗੇ ਕਿ ਉਹਨਾਂ ਕੋਲ ਪੈਸੇ ਬਾਬਾ ਜੀ ਦੇ ਨਾਂ ਦਿੱਤੇ ਗਏ। ਉਹ ਅਸੀਂ ਵੀਡੀਓ ਪਾਈ, ਉਹ ਵੀਡੀਓ ਜਿਹੜੀ ਉਹ ਪਿੰਡ ਤੱਕ ਪਹੁੰਚੀ ਤੇ ਉੱਥੋਂ ਉਹਦਾ ਰਿਐਕਸ਼ਨ ਇਹ ਆਇਆ ਕਿ ਉਹ ਪਿੰਡ ਦੇ ਜਿਹੜੇ ਹੁਣ ਤੇ USA ਰਹਿੰਦੇ ਨੇ ਰਜਿੰਦਰ ਸਿੰਘ ਬੇਦਵਾਨ ਸਾਹਿਬ, ਉਹਨਾਂ ਨੇ ਵੀਡੀਓ ਵੇਖ ਕੇ ਤੇ ਉਹ 1100 ਦੇ ਵਿੱਚ 1.5 ਲੱਖ ਰੁਪਇਆ ਜਿਹੜਾ ਵਾ ਉਹ ਭੇਜਿਆ। ਤੇ ਉਹਨਾਂ ਨੂੰ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡਾ ਕੀ ਉਹਨਾਂ ਦੇ ਨਾਲ ਤਾਲੁਕ ਹੈ, ਲੇਕਿਨ ਉਹਨਾਂ ਦੱਸਿਆ ਵੀ ਅਸੀਂ ਬੇਸ਼ੱਕ ਮੈਂ ਉਹਨਾਂ ਦੇ ਖਾਨਦਾਨ 'ਚੋਂ ਨਹੀਂ, ਲੇਕਿਨ ਬਾਬਾ ਜੀ ਦਾ ਇਤਮਾਦ ਆ। ਇੱਕ ਉਹ ਇਤਮਾਦ ਨੂੰ ਮੈਂ ਬਹਾਲ ਕਰਨਾ ਚਾਹੁੰਦਾ ਕਿ ਸਰਦਾਰਾਂ ਨੇ ਜੇ ਕੋਈ ਪੈਸੇ ਦੇਣੇ ਸੀ ਤਾਂ ਉਹਨਾਂ ਸੂਦ ਸਮੇਤ ਜਿਹੜੇ ਉਹ ਪੈਸੇ ਮੋੜੇ ਆ। ਤੇ ਅਸੀਂ ਉਸ ਪਿੰਡ ਪਹੁੰਚੇ ਆ ਤੇ ਬਾਬਾ ਜੀ ਨੂੰ ਦੇਣਾ ਆਪਾਂ ਸਰਪ੍ਰਾਈਜ਼ ਤੇ ਆਏ ਆ ਉਹਨਾਂ ਦਾ 1100 ਦਾ 1.5 ਲੱਖ ਮੋੜਨ 71 ਸਾਲਾਂ ਬਾਅਦ। ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਫੀਲ ਹੁੰਦਾ, ਕਿਸ ਤਰ੍ਹਾਂ ਦਾ ਲੱਗਦਾ, ਤੇ ਆਓ ਚੱਲਦੇ ਹਾਂ। ਲਵਲੀ ਜੀ ਦੋ ਕਰੋ ਨੌਕ ਦਰਵਾਜ਼ਾ। बाबा नूर अहमद हाँ जी। घर ही है मुंडा था तो? हाँ जी। अच्छा आओ जी।
अस्सलाम वालेकुम, सत श्री अकाल। ਪੰਜਾਬੀ ਲਹਿਰ ਦੀ ਟੀਮ ਜਿੱਥੇ ਚੜ੍ਹਦੇ ਤੇ ਲੈਂਦੇ ਪੰਜਾਬ ਵਿਚਕਾਰ ਮੁਹੱਬਤਾਂ ਨੂੰ ਵੰਡਦੀ ਹੈ, ਮੁਹੱਬਤਾਂ ਨੂੰ ਪ੍ਰਵਾਨ ਚੜ੍ਹਾਉਂਦੀ ਹੈ, ਪੰਜਾਬਾਂ ਦੇ ਵਿਚਕਾਰ ਨਫ਼ਰਤਾਂ ਨੂੰ ਮੁਕਾਉਣ ਦਾ ਇੱਕ ਬੇੜਾ ਚੁੱਕਿਆ। ਇਹਨਾਂ ਹੀ ਨਫ਼ਰਤਾਂ ਨੂੰ ਮਿਟਾਉਣ ਅਤੇ ਇਹਨਾਂ ਨਫ਼ਰਤਾਂ ਦੇ ਵਿੱਚ ਇੱਕ ਪੁਲ ਜਾਂ ਉਸ ਪੁਲ ਦੀ ਥੰਮੀ ਤੁਸੀਂ ਸਮਝ ਲਓ ਜਿਹੜਾ ਵਾ ਉਹ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਮੈਂ ਦੱਸਦਾ ਜਾਵਾਂ ਕਿ ਅੱਜ ਅਸੀਂ ਬੈਠੇ ਹਾਂ 66 GB ਜੜ੍ਹਾਂ ਵਾਲਾ। ਕੁਛ ਮੰਥ ਪਹਿਲੇ ਅਸੀਂ ਇਸ ਪਿੰਡ ਦੇ ਵਿੱਚ ਆਏ ਸਾਂ। ਇਹ ਬਾਬਾ ਜੀ ਨੂਰ ਮੁਹੰਮਦ ਮੇਰੇ ਨਾਲ ਬੈਠੇ ਨੇ, ਇਹਨਾਂ ਦਾ ਇੰਟਰਵਿਊ ਕਰਨ ਵਾਸਤੇ ਇਹਨਾਂ ਦਾ ਇੰਟਰਵਿਊ ਕੀਤਾ ਸੀ। ਅਤੇ ਇਹ ਆਏ ਸਨ ਉੱਠ ਕੇ ਪਾਰਟੀਸ਼ਨ ਤੋਂ, ਪਹਿਲੋਂ ਰਹਿੰਦੇ ਸਨ ਮੁਕੰਦਪੁਰ ਜਲੰਧਰ ਦੇ ਵਿੱਚ। ਅਤੇ ਇਹ ਦੱਸਦੇ ਸਨ ਕਿ ਉਦੋਂ ਉਹਨਾਂ ਨੇ ਹਾਲਾਤ ਦੱਸੇ ਸਾਰੇ, ਜਿਹੜੀ ਸਾਰੀ ਸਟੋਰੀ ਬਿਆਨ ਕੀਤੀ। ਅਤੇ ਇਹਨਾਂ ਦੱਸਿਆ ਕਿ ਜਦੋਂ ਪਾਰਟੀਸ਼ਨ ਹੋਈ ਸੀ ਉਸ ਤੋਂ 1-2 ਦਿਨ ਪਹਿਲੇ ਇਹਨਾਂ ਨੇ ਉੱਥੇ ਦੇ ਕੋਈ ਕਿਰਪਾ ਸਿੰਘ ਸਨ, ਉਹਨਾਂ ਦੇ ਜਵਾਈ ਨੂੰ ਉਹਨਾਂ ਨੇ ਬੋਲ ਦੀਆਂ ਆਪਣੇ ਟੱਗੇ ਜਿਹੜੇ ਆ ਉਹ ਵੇਚੇ ਸਨ। ਅਤੇ ਦੱਸਦੇ ਕਿ ਉਹਨਾਂ ਦਾ 1100 ਰੁਪਇਆ ਜਿਹੜਾ ਵਾ ਮੇਰਾ ਬਾਬਾ ਜੀ ਨੇ ਦੱਸਿਆ ਰਹਿੰਦਾ। ਅਤੇ ਆਪਾਂ ਵੀਡੀਓ ਪਾਈ ਸੀ। ਉਸ ਵੀਡੀਓ ਨੂੰ ਵੇਖ ਕੇ ਉਹਦਾ ਰਿਐਕਸ਼ਨ ਇਹ ਆਇਆ ਕਿ ਇਹ ਵੀਡੀਓ ਕਾਫੀ ਸਾਰੇ ਲੋਕਾਂ ਨੇ ਮੁਕੰਦਪੁਰ ਦਿਆਂ ਨੇ ਵੀ ਵੇਖੀ। ਅਤੇ ਸਾਡੇ ਬੜੇ ਅੱਛੇ ਦੋਸਤ ਮਿੱਤਰ ਨੇ ਰਜਿੰਦਰ ਸਿੰਘ ਬੇਦਵਾਨ ਸਾਹਿਬ, ਉਹਨਾਂ ਨੇ ਵੀਡੀਓ ਵੇਖ ਕੇ ਬਾਬਾ ਜੀ ਵਾਸਤੇ ਉਹ 1100 ਦੇ ਬਜਾਏ 1.5 ਲੱਖ, ਮੈਂ ਅੱਗੇ ਵੀ ਦੱਸ ਚੁੱਕਿਆ ਵਾਂ, 1.5 ਲੱਖ ਰੁਪਇਆ ਜਿਹੜਾ ਭੇਜਿਆ। ਉਹ 1.5 ਲੱਖ ਬਾਬਾ ਜੀ ਦੇ ਹੈਂਡਓਵਰ ਕਰਨ ਵਾਸਤੇ ਅਸੀਂ ਇੱਥੇ ਅੱਜ ਪਹੁੰਚੇ ਸਾਂ 66 GB। ਉਹ ਪਿਆਰ ਮੁਹੱਬਤ ਜਿਹੜਾ ਵਾ ਉਹਨਾਂ ਨੇ, ਇਹ ਉਹਨਾਂ ਦੇ ਅਲਫਾਜ਼ ਸਨ ਕਿ ਮੈਂ ਚਾਹੁੰਦਾ ਕਿ ਬਾਬਾ ਜੀ ਦਾ ਜਿਹੜਾ ਇਤਮਾਦ ਆ ਇਹ ਸਰਦਾਰਾਂ 'ਤੇ ਜਿਵੇਂ ਉਦੋਂ ਪਹਿਲੋਂ ਇਤਮਾਦ ਕਰਦੇ ਸੀ, ਉਹ ਇਤਮਾਦ ਬਹਾਲ ਰਵੇ, ਇਹਨਾਂ ਦੇ ਦਿਲ 'ਚ ਨਾ ਆਵੇ ਕਿ ਉਹਨਾਂ ਨੇ ਮੇਰੇ ਪੈਸੇ ਰੱਖ ਲਏ। ਅੱਜ ਉਹਨਾਂ ਨੇ ਉਹ ਪੈਸੇ ਜਿਹੜੇ ਆ ਉਹ ਸੂਦ ਸਮਝ ਲਓ ਜਾਂ ਇੰਟਰਸਟ ਮੁਨਾਫੇ ਸਮੇਤ ਜਿਹੜੇ ਆ ਉਹ ਪੈਸੇ ਅੱਜ ਵਾਪਸ ਭੇਜੇ। ਅਤੇ ਬਾਬਾ ਜੀ ਨਾਲ ਕਰਦੇ ਹਾਂ ਗੱਲਬਾਤ ਅਤੇ ਪੁੱਛਦੇ ਉਹਨਾਂ ਨੂੰ ਕੋ ਕਿਵੇਂ ਦਾ ਲੱਗਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅੱਛਾ, ਹੁਣ ਅਸੀਂ ਅੱਜ ਆਏ ਸਾਂ, ਤੁਸੀਂ ਤੁਹਾਨੂੰ ਚੇਤਾ ਹੋਣਾ ਵੀ ਵੀਡੀਓ ਪਾਈ ਸੀ ਤੁਹਾਡੀ ਇੱਕ, ਤੁਸੀਂ ਦੱਸਿਆ ਸੀ ਮੇਰਾ 1100 ਰਹਿੰਦਾ। ਕਾਹਦਾ ਸੀ 1100? ਉਹ ਟੱਗਿਆਂ ਦਾ ਹੀ ਸੀ। ਅੱਛਾ, ਢੱਗਿਆਂ ਦਾ। ਆਹੋ। ਕਿੰਨੇ ਲਏ ਸੀ? ਉਹ ਕਿਰਪਾ ਸਿੰਘ ਦੇ ਜਵਾਈ ਨੇ। ਅੱਛਾ, ਅਤੇ ਆ ਪੈਸੇ ਅੱਜ ਉਹਨਾਂ ਨੇ 1.5 ਲੱਖ ਲਾਤਾ। ਆਹੋ। ਅਤੇ ਕਿਵੇਂ ਦਾ ਹੋਣ ਲੱਗਾ ਫਿਰ? ਕੀ ਮਹਿਸੂਸ ਹੁੰਦਾ? ਚਲੋ ਸ਼ੁਕਰੀਆ ਤੁਹਾਡਾ, ਇੰਨੀ ਬੜੀ ਮਿਹਰਬਾਨੀ। ਨਹੀਂ, ਤੁਹਾਡਾ ਜਿਨ੍ਹਾਂ ਨੇ ਭੇਜੇ ਉਹਨਾਂ ਦਾ ਕੋਈ ਨਹੀਂ? ਉਹ ਉਹਨਾਂ ਦਾ ਵੀ ਹੈਗਾ ਹੀ ਆ ਉਹ। ਅੱਛਾ, ਹੁਣ ਇਹ ਦੱਸੋ ਵੀ ਉਹਨਾਂ ਵੇਖੋ ਵੀ 71 ਸਾਲਾਂ ਬਾਅਦ ਹਾਂ। ਜਿਹੜਾ 1100 ਸੀ ਤੁਹਾਡਾ ਅਤੇ ਹੁਣ ਉਹਨਾਂ 1.5 ਲੱਖ ਲਾਇਆ। ਹਾਂਜੀ। ਅਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੁਣ? ਕੋਈ ਖੁਸ਼ੀ ਮਹਿਸੂਸ ਹੋ ਰਹੀ ਹੈ? ਹਾਂਜੀ, ਸਾਨੂੰ ਖੁਸ਼ੀ ਸਾਡੇ ਘਰ ਆ ਗਿਆ। ਹਾਂ, ਤੁਹਾਡੇ ਪੈਸੇ ਤੁਹਾਡੇ ਘਰ ਪਹੁੰਚ ਗਏ। ਹਾਂਜੀ। ਅਤੇ ਇਹਨਾਂ ਪੈਸਿਆਂ ਦਾ ਕੀ ਕਰਨਾ ਹੁਣ? ਉਹ ਬਣਾਉਣੀ ਆ ਬਰਾਂਡਾ ਖੋਲੀ ਦੇਖ ਕੇ ਨਹੀਂ ਆਏ? ਖੁਰਲੀ ਵੇਖ ਕੇ ਆਏ ਆ। ਉਹ ਉੱਥੇ ਬਰਾਂਡਾ ਪਾਉਣਾ। ਅੱਗੇ ਹੈ ਨਹੀਂ ਸੀ? ਅੱਗੇ ਕਿੱਥੇ ਜੀ, ਮੁੱਲ ਲਿਆ ਹੁਣ। ਅੱਛਾ, ਹਾਂ। ਡੰਗਰਾਂ ਦਾ ਵਾ? ਆਹੋ। ਠੀਕ ਆ। ਅਤੇ ਉਦੋਂ ਦਾ ਬਣਾਇਆ ਕਿਉਂ ਨਾ ਪਹਿਲੋਂ ਦਾ? ਇਹ 1.5 ਲੱਖ ਡਿੱਗਦਾ ਹੁਣ ਲਿਆ ਮੁੱਲ ਉਹ। ਅੱਛਾ, ਹਾਂ। ਠੀਕ ਆ। ਉਹ ਹੁਣ ਲਿਆ। ਅੱਛਾ, ਹੁਣ ਇਸ 1.5 ਲੱਖ ਦਾ ਮਤਲਬ ਵੀ ਬਰਾਂਡਾ ਪਾ ਦੇਣਾ। ਹਾਂ। ਠੀਕ ਆ। ਅਤੇ ਜਿਨ੍ਹਾਂ ਨੇ ਪੈਸੇ ਘਲਾਏ ਆ ਰਜਿੰਦਰ ਸਾਹਿਬ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਸਾਨੂੰ ਬੜੀ ਖੁਸ਼ੀ ਹੋਈ ਆ, ਭਲਾ ਹੋਵੇ ਉਹਨਾਂ ਦਾ। ਹਾਂ। ਉਹ ਬਾਬਾ ਜੀ ਨੇ ਆਪਾਂ ਇੰਟਰਵਿਊ 'ਤੇ ਬੜਾ ਇਹਨਾਂ ਦੇ ਨਾਲ ਕੀਤਾ ਸੀ, ਡਿਟੇਲ ਦੇ ਨਾਲ ਇਹਨਾਂ ਗੱਲਾਂ ਦੱਸੀਆਂ ਸਨ ਪਾਰਟੀਸ਼ਨ 'ਤੇ ਜਿਹੜਾ ਇਹਨਾਂ ਇੰਟਰਵਿਊ ਕੀਤਾ ਸੀ। ਅਤੇ ਅੱਜ ਵੇਖੋ ਐਸੇ ਵੀ ਦੁਨੀਆ 'ਤੇ ਲੋਕ ਹੈ ਨੇ ਜਿਨ੍ਹਾਂ 71 ਸਾਲ ਪੁਰਾਣੀ ਇੱਕ ਗੱਲ ਉਹਨਾਂ ਨੂੰ ਪਤਾ ਨਹੀਂ ਸੀ ਹੈ ਕਿ ਅਸੀਂ 1100 ਦੇਣਾ। ਨਹੀਂ ਅਤੇ ਮੈਨੂੰ ਨਹੀਂ ਉਮੀਦ ਕਿ ਉਦੋਂ ਨਾ ਦਿੰਦੇ। ਉਹਨਾਂ ਦੇ ਹਰੌਲੇ ਪੈ ਗਏ, ਹਾਲਾਤ ਖ਼ਰਾਬ ਹੋ ਗਏ ਪਾਰਟੀਸ਼ਨ ਤੋਂ ਬਾਅਦ, ਅਤੇ ਉਹ ਨਾ ਦੇ ਸਕੇ ਹੋਣਗੇ। ਲੇਕਿਨ ਹੁਣ ਉਹਨਾਂ 71 ਸਾਲਾਂ ਬਾਅਦ 1.5 ਲੱਖ ਰੁਪਇਆ ਬਾਬਾ ਜੀ ਨੂੰ ਭੇਜਿਆ। ਇਹ ਪਿਆਰ ਮੁਹੱਬਤ ਦਾ ਸੁਨੇਹਾ ਮੈਂ ਸਮਝਦਾ ਵਾਂ, ਇਸ ਤੋਂ ਸਟਰੋਂਗ ਮੈਸੇਜ ਜਿਹੜਾ ਵਾ ਪੂਰੀ ਦੁਨੀਆ 'ਤੇ ਨਹੀਂ ਮਿਲੇਗਾ ਤੁਹਾਨੂੰ। ਇਸ ਤਰ੍ਹਾਂ ਦੀ ਜਿਹੜੀ ਆ ਮਿਸਾਲ ਨਹੀਂ ਮਿਲੇਗੀ। ਅਤੇ ਵੇਖੋ ਉਹਨਾਂ ਦੀ ਅੱਗੋਂ ਤੀਸਰੀ ਪੀੜ੍ਹੀ ਆ ਗਈ। ਉਹਨਾਂ ਤੀਸਰੀ ਪੀੜ੍ਹੀ ਨੇ ਤੱਕ ਵੀ ਗੱਲ ਪਹੁੰਚੀ ਹੈ ਕਿ ਸਾਡੇ ਵੱਡਿਆਂ ਕੋਲ ਪੈਸੇ ਦੇਣੇ ਸੀ ਅਤੇ ਉਹਨਾਂ ਮੁਨਾਫਾ ਸਮੇਤ ਜਿਹੜੇ ਉਹਨਾਂ ਦੇ ਪੈਸੇ ਪਾਕਿਸਤਾਨ ਭੇਜ ਦਿੱਤੇ ਨੇ। ਹਾਲ ਮੁਕੀਮ ਉਹ USA ਰਹਿੰਦੇ ਨੇ। ਉਹਨਾਂ USA ਤੋਂ ਸਾਡੇ ਕਿਸੇ ਦੋਸਤ ਨੂੰ ਲਾਹੌਰ ਕਿਹਾ, ਉਹਨਾਂ ਲਾਹੌਰੋਂ ਮੈਨੂੰ ਪੇਮੈਂਟ ਭੇਜੀ। ਮੈਂ ਅੱਗੋਂ ਹੁਣ ਅੱਜ ਬਾਬਾ ਜੀ ਦੇ ਹੈਂਡ ਓਵਰ ਕਰਨ ਆ ਗਿਆ ਪੇਮੈਂਟ। ਅਤੇ ਜਿਹੜਾ ਉਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਆਪਣਾ ਦੋਵਾਂ ਇਹਦੇ ਵਿੱਚ ਆਪਾਂ ਮਜ਼ਹਬਾਂ ਦੇ ਵਿੱਚ ਵੰਡ ਕੇ ਮਜ਼ਹਬਾਂ ਦੀ ਅਸੀਂ ਜਿਹੜੇ ਆ ਉਹ ਸਮਝਦੇ ਲੜਾਈ, ਮਜ਼ਹਬ 'ਤੇ ਨਹੀਂ ਦੱਸਦੇ ਲੜਾਈ, ਲੇਕਿਨ ਅਸੀਂ ਇੱਕ ਨਫ਼ਰਤ ਪਾਲੀ ਹੋਈ ਆ। ਉਹਨੂੰ ਨਫ਼ਰਤ ਨੂੰ ਮੁਕਾਉਣ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਇਕਦਾਮ ਨੇ ਉਹ ਕਾਫੀ ਅਸਰਅੰਦਾਜ਼ ਹੋਣਗੇ। ਅਤੇ ਹੋਪਫੁਲੀ
ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਹਾਲਾਤ ਬਿਹਤਰ ਹੋਣਗੇ ਤੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਜਿਹੜੀਆਂ ਨੇ ਇੱਕ ਦੂਜੇ ਨੂੰ ਮੇਲ ਵਰਤਣਾ ਜਿਹੜਾ ਉਦੋਂ ਦੇ ਜਿਹੜੇ ਲੈਣ ਦੇਣ ਰਹਿੰਦੇ ਨੇ ਉਦੋਂ ਦੇ ਜਿਹੜੇ ਰਿਸ਼ਤੇਦਾਰੀਆਂ ਜਿਹੜੀਆਂ ਇੱਕ ਦੂਜੇ ਤੋਂ ਵਿਛੜੀਆਂ ਨੇ ਇੱਕ ਦੂਜੇ ਨਾਲ ਮਿਲਣਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਵੱਡੇ ਜਿਹੜੇ ਦੱਸਦੇ ਆ ਕਿ ਉਹ ਸਿੱਖ ਬੜੇ ਕਾਬਲੇ ਇਤਮਾਦ ਸੀਗੇ ਤੇ ਅੱਜ ਵੀ ਉਹਨਾਂ ਨੇ ਇਹ ਜਿਹੜਾ ਕਦਮ ਚੁੱਕਿਆ ਇਹਦੇ ਨਾਲ ਉਹਨਾਂ ਨੇ ਆਪਣਾ ਇਤਮਾਦ ਨੂੰ ਫਿਰ ਬਹਾਲ ਕੀਤਾ ਕਿ ਸਿੱਖ ਅੱਜ ਵੀ ਉਸੇ ਤਰ੍ਹਾਂ ਕਾਬਲੇ ਇਤਮਾਦ ਔਰ ਕਾਬਲੇ ਭਰੋਸਾ ਜਿਸ ਤਰ੍ਹਾਂ ਪਹਿਲੇ ਸੀ। ਉਹ ਬੇਟੇ ਵੀ ਨੇ ਮੇਰੇ ਹਮਨਾਮ ਨਾਸਰ, ਉਹਨਾਂ ਨੂੰ ਪੁੱਛਦੇ ਕਿ ਤੁਹਾਡੇ ਵਾਲਦ ਸਾਹਿਬ ਦੇ ਪੈਸੇ ਮੁੜੇ 71 ਸਾਲਾਂ ਬਾਅਦ ਕਿਵੇਂ ਲੱਗਦਾ ਜੀ? ਨਾਸਰ ਭਾਈ ਕਿਵੇਂ ਲੱਗ ਰਿਹਾ ਤੁਹਾਨੂੰ? ਪੈਸੇ ਆ ਗਏ ਤੁਹਾਨੂੰ? हाँ जी 71 ਸਾਲਾਂ ਬਾਅਦ? हाँ जी ठीक है जी। ਤੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਉਹਨਾਂ ਨੂੰ ਜੀ ਸ਼ੁਕਰੀਆ ਅਦਾ ਕਰਦੇ ਹਾਂ ਜੀ। ਤੇ ਪੈਸਿਆਂ ਦਾ ਕੀ ਕਰਨਾ? ਪੈਸਿਆਂ ਦਾ ਬੁੜੇ ਨੂੰ ਪਤਾ ਹੋਊਗਾ ਕੀ ਕਰਨਾ ਜੀ ਕੀ ਨਹੀਂ ਕਰਨਾ। ਚਲੋ ਠੀਕ ਹੈ ਠੀਕ। ਹਾਂ ਵੀ ਆ ਉਹਨਾਂ ਦੇ ਪੋਤੇ ਬੈਠੇ ਨੇ। ਆ ਪੋਤੇ ਕੀ ਨਾਂ ਤੇਰਾ ਨਿੱਕਿਆ? ਅਤੀਕ। ਅਤੀ ਕਿਵੇਂ ਆ ਵੀ ਬਾਬੇ ਦੇ ਪੈਸੇ ਮੋੜਾ 71 ਸਾਲਾਂ ਬਾਅਦ? ਹਾਂਜੀ ਬਹੁਤ ਸ਼ੁਕਰੀਆ ਉਹਨਾਂ ਦਾ ਜਿਹਨਾਂ ਪੈਸੇ ਸਾਡੇ ਦੇ ਦਿੱਤੇ ਦਾਦਾ ਜੀ ਦੇ। ਤੇ ਦਾਦਾ ਜੀ ਦੇ ਪੈਸੇ ਲੈ ਖਾੜਾ ਨਾ ਜਾਈ। ਨਹੀਂ ਖਾਣੇ ਕੀ ਆਖੇ ਦਾਦਾ ਜੀ ਮੈਂ ਮੋਟਰਸਾਈਕਲ ਲੈਣਾ। ਨਹੀਂ ਮੋਟਰਸਾਈਕਲ ਕੀ ਲੈਣਾ ਵਾ ਪੈਸਿਆਂ ਦਾ? ਉਹ ਦਾਦਾ ਜੀ ਨੂੰ ਪਤਾ ਉਹ ਕੀ ਕਰਨਾ। ਤੇ ਦਾਦੇ ਨੂੰ ਪਤਾ। ਤੇ ਆ ਵਿਖਾਉਂਦੇ ਆ ਬਾਕੀ ਇਹਨਾਂ ਦੀ ਫੈਮਿਲੀ ਵੀ ਪ੍ਰਭਾਵ ਵੀ ਤੁਹਾਨੂੰ ਤੇ ਘਰ ਵੀ ਵਿਖਾਉਂਦੇ। ਅੱਜ ਤੁਸੀਂ ਵੇਖਿਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਕੁਝ ਦਿਨ ਪਹਿਲੇ ਵੀਡੀਓ ਕੀਤੀ ਸੀ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਜਦੋਂ ਪਾਰਟੀਸ਼ਨ ਤੋਂ ਇੱਕ ਦਿਨ ਪਹਿਲਾਂ ਦੱਸਦੇ ਕਿ ਸਾਡੇ ਮੈਂ ਬੋਲ ਦੇ ਢੱਗੇ ਜਿਹੜੇ ਵੇਚੇ ਸਨ ਤੇ ਉਹਨਾਂ ਦੇ 1100 ਰੁਪਇਆ ਰਹਿੰਦਾ ਸੀ ਤੇ ਉਹ ਕਿਰਪਾ ਸਿੰਘ ਦੇ ਜਵਾਈ ਨੇ ਦੇਣੇ ਸੀ ਤੇ ਸਾਨੂੰ ਰਜਿੰਦਰ ਸਿੰਘ ਬੇਦਵਾਨ ਸਾਹਿਬ ਨੇ ਉਹ 1100 ਦੇ ਇਵਜ਼ 1.5 ਲੱਖ ਭੇਜਿਆ ਜਿਹੜਾ ਤੁਸੀਂ ਵੇਖਿਆ ਅਸੀਂ ਬਾਬਾ ਜੀ ਨੂੰ ਹੈਂਡਓਵਰ ਕੀਤਾ ਅੱਜ 4-5 ਮਹੀਨੇ ਬਾਅਦ। ਇਹ ਵੇਖੋ ਮੈਨੂੰ ਪੁੱਛਦੇ ਆ ਪਿੰਡ ਦੇ ਲੋਕ ਵੀ ਦੂਸਰੇ ਵੀ ਇਹ ਉਹਨਾਂ ਦੀ ਫੈਮਿਲੀ ਨੇ ਪੈਸੇ ਭੇਜੇ। ਯਾਰ ਉਹਨਾਂ ਦੀ ਫੈਮਿਲੀ ਹੋਵੇ ਕੋਈ ਹੋਵੇ ਵੇਖੋ ਉਹਨਾਂ ਬੂਟਾ ਲਾਇਆ ਉਹਨਾਂ ਗੱਲ ਉਹ ਕੀਤੀ ਕਿ ਬਾਬੇ ਦਾ ਜਿਹੜਾ ਇਤਮਾਦ ਆ ਇਤਮਾਦ ਨਾ ਟੁੱਟੇ ਬਾਬੇ ਦਾ ਦਿਲ ਨਾ ਟੁੱਟੇ ਬਾਬੇ ਨੂੰ ਉਹਦੇ ਵਿੱਚ ਉਹਨਾਂ ਨੇ ਉਹ ਕਿਰਦਾਰ ਅਦਾ ਕੀਤਾ ਜਿਹੜਾ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਪੈਸੇ 1.5 ਲੱਖ ਕੋਈ ਵੱਡੀ ਅਮਾਊਂਟ ਨਹੀਂ ਸਮਝੀ ਜਾਂਦੀ ਲੇਕਿਨ ਇਹਨਾਂ ਬਜ਼ੁਰਗਾਂ ਵਾਸਤੇ ਇਹਨਾਂ ਦੀ ਹਾਲਤ ਜਿਸ ਤਰ੍ਹਾਂ ਹਿਸਾਬ ਕਿਤਾਬ ਇਹਨਾਂ ਵਾਸਤੇ ਬੜੀ ਵੱਡੀ ਅਮਾਊਂਟ ਆ ਕਿਉਂ ਵੱਡੀ ਅਮਾਊਂਟ ਤੋਂ ਹਟ ਕੇ ਇਹ ਦੋਵਾਂ ਮੁਲਕਾਂ ਦੇ ਵਿੱਚ ਇੱਕ ਪੁਲ ਦੀ ਜਿਹੜੀ ਆ ਬੁਨਿਆਦ ਇਹ ਚੀਜ਼ਾਂ ਬਣ ਸਕਦੀਆਂ। ਰਕਮ ਬਹੁਤ ਛੋਟੀ ਸਾਰੀ। ਲਵਲੀ ਜੀ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ? ਦੇਖੋ ਦੋਵਾਂ ਮੁਲਕਾਂ ਦੇ ਵਿਚਕਾਰ ਜੋ ਹਾਲਾਤ ਨੇ ਉਹ ਤੇ ਮੇਰਾ ਖਿਆਲ ਹੈ ਸਾਰੇ ਉਹਦੇ ਤੋਂ ਵਾਕਿਫ ਨੇ
ਤੇ ਇਸ ਤਰ੍ਹਾਂ ਦੇ ਹਾਲਾਤ ਹੋਣ ਦੇ ਬਾਵਜੂਦ ਇੱਕ ਤੁਹਾਨੂੰ ਖਿੱਚ ਜੋ ਤੁਹਾਨੂੰ ਮਜਬੂਰ ਕਰ ਦਿੰਦੀ ਹੈ। ਇੱਕ ਸਿਰਫ ਵੀਡੀਓ ਵੇਖ ਕੇ ਇੱਕ ਬੰਦਾ ਕਹਿ ਰਿਹਾ ਹੈ ਕਿ ਮੇਰਾ 1947 ਦੇ ਵਿੱਚ ਕੁਝ ਟਕੇ ਕਿਸੇ ਸਰਦਾਰ ਕੋਲ ਰਹਿ ਗਏ ਸੀ ਜਾਂ ਕਿਸੇ ਉਹਦੇ ਆਪਣੇ ਪਿੰਡ ਵਾਸੀ ਕੋਲ ਰਹਿ ਗਏ ਸੀ, ਨਾ ਉਹਦਾ ਕੋਈ ਪ੍ਰੂਫ ਨਾ ਉਹਦੀ ਕੋਈ ਗੱਲ, ਲੇਕਿਨ ਵੇਖੋ ਇੱਕ ਇਤਮਾਦ ਵੇਖੋ, ਇੱਕ ਪਿਆਰ ਵੇਖੋ, ਇੱਕ ਮੁਹੱਬਤ ਵੇਖੋ ਕਿ ਉਸ ਤੋਂ 150 ਗੁਣਾ ਜ਼ਿਆਦਾ ਉਹਨਾਂ ਨੇ ਮੁਹੱਬਤ ਕਰਕੇ, ਬੇਸ਼ੱਕ ਉਸ ਪੈਸੇ ਦੀ ਕੋਈ ਕੀਮਤ ਨਹੀਂ ਲੇਕਿਨ ਉਸ ਪਿਆਰ ਦੀ, ਉਸ ਪੁੱਲ ਦੀ ਕੀਮਤ ਹੈ ਜੋ ਅੱਜ ਦੇ ਦਿਨ ਦੇ ਵਿੱਚ ਇਹ ਪੁੱਲ ਬਣ ਰਿਹਾ ਹੈ। ਕਿਹੋ ਜਿਹੀ ਮੁਹੱਬਤ ਦਾ ਪੁੱਲ ਕਿ ਇਸ ਉੱਪਰ ਹੁਣ ਬੇਸ਼ੁਮਾਰ ਲੋਕ ਆਇਆ ਕਰਨਗੇ, ਜਾਇਆ ਕਰਨਗੇ। ਸੋ ਇਸ ਮੁਹੱਬਤ ਵਾਸਤੇ, ਇਸ ਪਿਆਰ ਵਾਸਤੇ ਉਸ ਵੀਰ ਦਾ, ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਪੰਜਾਬੀ ਲਹਿਰ ਜਿਹੜਾ ਕੰਮ ਕਰ ਰਹੀ ਹੈ, ਮੇਰਾ ਖਿਆਲ ਹੈ ਕਿ ਉਸ ਦੇ ਨਾਲ ਹੀ ਇੱਕ ਖੂਬਸੂਰਤ ਉਸ ਤਰ੍ਹਾਂ ਦਾ ਕੰਮ ਹੈ ਜੋ ਉਸ ਵੀਰ ਨੇ, ਉਸ ਪਰਿਵਾਰ ਨੇ ਕੀਤਾ। ਔਰ ਉਮੀਦ ਕਰਾਂਗੇ ਕਿ ਇਸ ਤਰ੍ਹਾਂ ਦੇ ਬੇਸ਼ੁਮਾਰ ਪੁੱਲ ਹੁਣ ਬਣਦੇ ਆ ਰਹਿਣ ਕਰਨਗੇ। ਤੇ ਅਸੀਂ ਉਸ ਤੋਂ ਹਟ ਕੇ ਉਹਨਾਂ ਨੇ ਸਾਨੂੰ ਕੀਤੀ ਸੀ ਤਲਕੀਨ ਕਿ ਪਿੰਡ ਦੇ ਵਿੱਚ ਕੁਝ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਵਾਸਤੇ ਕੋਈ ਤੋਹਫੇ ਦਿਖਾਏ ਸੀ। ਅਸੀਂ ਪੰਜਾਬੀ ਲਹਿਰ ਦੀ ਟੀਮ ਨੇ ਆਪਣੇ ਤੌਰ ਤੇ ਵੀ ਇਸ ਪਿੰਡ ਦੇ ਬੱਚਿਆਂ ਵਾਸਤੇ ਜਿਹੜੇ ਛੋਟੇ ਮੋਟੇ, ਮੈਂ ਵੇਖਦਾ ਸਾਂ ਕਿ ਇਹਨਾਂ ਦੇ ਪਿੰਡ ਸਕੂਲ ਦੇ ਬੱਚੇ ਨੇ, ਇਹਨਾਂ ਦੇ ਯੂਨੀਫਾਰਮ ਵਗੈਰਾ ਜਿਹੜੇ ਉਹ ਅੱਛੇ ਨਹੀਂ ਹੈ। ਅਸੀਂ ਫਿਰ ਅੱਜ ਇਹਨਾਂ ਵਾਸਤੇ ਅਰੇਂਜ ਕੀਤਾ, ਕੁਝ ਪੈਸਿਆਂ ਦੇ ਯੂਨੀਫਾਰਮ ਵਗੈਰਾ ਪਰਚੇਜ਼ ਕਰਕੇ ਅਸੀਂ ਕੁਝ ਦੋਸਤਾਂ ਨੇ ਰਲਤ ਕਰਕੇ ਤੇ ਰਜਿੰਦਰ ਬੇਦਵਾਨ ਸਾਹਿਬ ਦੀ ਰਲਤ ਦੇ ਨਾਲ ਅਸੀਂ ਅੱਜ ਇਹਨਾਂ ਜਿਹੜੇ ਮਾਸੂਮ ਬੱਚੇ ਨੇ ਇਹਨਾਂ ਦੇ ਚਿਹਰਿਆਂ ਤੇ ਵੀ ਛੋਟੀਆਂ ਮੋਟੀਆਂ ਖੁਸ਼ੀਆਂ ਲਿਆਉਣ ਵਾਸਤੇ ਇੱਥੇ ਅੱਜ ਪਹੁੰਚੇ ਸਾਂ। ਤੇ ਮੈਂ ਅਖੀਰ ਤੇ ਫਿਰ ਬਹੁਤ ਧੰਨਵਾਦ ਕਰਦਾ ਵਾਂ ਰਜਿੰਦਰ ਬੇਦਵਾਨ ਸਾਹਿਬ ਦਾ ਕਿ ਉਹਨਾਂ ਇੰਨਾ ਪਿਆਰ ਮੁਹੱਬਤ ਜਿਹੜਾ ਵੰਡਿਆ।